मेरे भाई हाँ जी। हौसला रखो तुसीं राती तुसीं बड़े परेशान सी फोन ते परेशान तो होना है सी ना बिल्कुल। अच्छा तेरी आवाज सुनी ना मैं यार बंदा वावा परेशान आ अच्छा कहण ਨੂੰ ਤਾਂ ਅਸੀਂ ਹੌਸਲਾ ਦੇ ਦਿੱਤਾ ਅਗਲੇ ਬੰਦੇ ਨੂੰ ਬਿਨਾਂ ਪਰੇਸ਼ਾਨੀ ਵਾਲੀ ਗੱਲ ਕੋਈ ਨਹੀਂ ਖੈਰ ਪਰ ਪਰੇਸ਼ਾਨੀ ਜਿਹੜੀ ਨਾ ਬਹੁਤ ਬਣਦੀ ਯਕੀਨ ਮੰਨੋ ਬੰਦਾ ਜਾਂਦਾ ਵਾ ਲਿਫਟ ਦਿੰਦੇ ਆ ਇਹਨੇ ਅਗਲੇ ਪਿੰਡ ਜਾਣਾ ਵਾ ਪੈਟਰੋਲ ਮੈਂ ਥੋੜਾ ਲੱਗਣਾ 4 ਸਾਲ ਦੀ ਜਿਹੜੀ ਹੈ ਨਾ ਕਾਰਗੁਜ਼ਾਰੀ 4 ਸਾਲ ਇਹਨਾਂ ਦਾ ਜਿਹੜਾ ਵਰਕ ਹੈ ਕੋਈ ਹੁੰਦੀ ਸਾਡੇ ਕੋਲ ਅਮਾਨਤ ਲੋਕਾਂ ਦੀ ਇਹਦੇ ਵਿੱਚ ਖਿਆਨਤ ਕਰਨਾ ਨਾ ਆਪਣੀ ਆਖਰਤ ਖਰਾਬ ਕਰਨ ਵਾਲੀ ਗੱਲ ਆ अस्सलाम वालेकुम की हाल है मेरे वीरां दा उम्मीद करते हैं सारे वधिया होगे स्टार्ट करते हैं अज का नवा व्लॉग राती ना 10 बजे मैनू आया उमैर का फोन कहना यार डंगर वाले डॉक्टर का नंबर लेना तो मैं खैर होवे कहना बच्चा बीमार आ उमैर कोल असीं परसों बैठे रहे जो असीं हस्पताल गए थे दवाई लैन साडा तो नंबर लग्या को नहीं असीं बाहर उहदे कोल दुकान ते बह बू के ना आ गए सीगे मैं नंबर तू लै ला पर मैं डॉक्टर किसी ने आना को नहीं हैगा हुण कहना चल ना आवे यार मशवरा तो कर लांगे चलते हैं जाके पता करके आने वो बच्चा ठीक होया या नहीं होया डॉक्टर मेरे ख्याल से तो को नहीं आया होना राती बाकी हुण जावांगे पता लग जाएगा की बनता साडे नाल जुड़े रहो जिहड़ी साडी अज दी रूटीन होएगी सारी तुहाडे नाल शेयर करांगे अज है जुम्मे का दिन तो जुम्मे वाले दिन ना असीं अपना टाइम टेबल का ना इन्ना सानूं परवाह नहीं हुंदी हैगी थोड़ा जिहा ना फ्री हुंदे असीं सख्त रूटीन नहीं हुंदी साडी नॉर्मल ही हुंदी है बाकी जिहड़ी होएगी तुहानूं सारी दिखावांगे लै ली बकरी सवेरे सवेरे हैं भाई ठीक हो ठीक है किन्ने दी लई है यार बस ले 26,000 किधर तेरा भाईवाल परिवार मेरा यार आंदा का ड्यूटी तो सामने आ गया मैं देख ला किथे ਉਹ ਮੋਟਰਸਾਈਕਲ ਤੇ बेचारे ते फिर हुन जाना भी है ਕਿੱਥੇ ਜਾਣਾ ਹੁਣ ये हुन वहां पर जाना मन के जाना ਅੱਛਾ ਉੱਧਰ ਚੱਲੇ ਹੁਣ ਅਮੈਰ ਹੋਣਾ ਦਾ ਤਾਂ ਭਾਈ ਰਾਤੀ ਡਾਕਟਰ ਕਿਸੇ ਨੇ ਫੋਨ ਨਹੀਂ ਚੱਕਿਆ ਬੜੇ ਸ਼ਨਾ ਸਖਤ ਦਿਲ ਹੁੰਦੇ ਆ ਬੰਦੇ ਵਾਲਾ ਡਾਕਟਰ ਦੇਖ ਲਓ ਕੋਈ ਬੰਦਾ ਮਰੀਜ਼ ਹੋ ਜਾਵੇ ਨਾ ਲੈ ਕੇ ਚੱਲ ਜਾਓ ਤੇ ਭਾਈ ਜਾਂ ਤਾਂ ਬੂਹੇ ਨਹੀਂ ਖੋਲਣਗੇ ਜਾਂ ਪਰਵਾਹ ਹੀ ਨਹੀਂ ਕਰਨਗੇ ਜਾਂ ਫੋਨ ਹੀ ਨਹੀਂ ਚੱਕਣਗੇ ਅੱਗੇ ਤੇ ਜਿਹੜੇ ਹੈਗੇ ਡੰਗਰਾਂ ਵਾਲੇ ਡਾਕਟਰ ਇਹਨਾਂ ਦਾ ਵੀ ਤਕਰੀਬਨ ਇਹੀ ਹਿਸਾਬ ਹੀ ਆ ਜੇ ਕੋਈ ਜਾਣਨ ਵਾਲਾ ਹੋਵੇ ਨਾ ਫਿਰ ਫੋਨ ਚੁੱਕ ਲੈਣਗੇ ਜੇ ਕੋਈ ਜਾਣਨ ਵਾਲਾ ਨਹੀਂ ਹੈਗਾ ਨਾ ਤਾਂ ਫਿਰ ਨਹੀਂ ਫੋਨ ਚੱਕਣਗੇ ਹਾਲਾਂਕਿ ਡੰਗਰ ਜਿਹੜਾ ਨਾ ਉਹ ਵੀ ਬੰਦੇ ਨੇ ਨਾ ਆਪਣੇ ਧੀਆਂ ਪੁੱਤਾਂ ਪਾਲਿਆ ਹੁੰਦਾ ਬੜਾ ਔਖਾ ਤਿਆਰ ਹੁੰਦਾ ਵਾ ਜਾ ਕੇ ਤੇ ਡਾਕਟਰ ਜਿਹੜੇ ਆ ਨਾ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਰਦੇ ਹੈਗੇ ਹੁਣ ਜਾਂਦੇ ਭੈਣ ਉਮੈਰ ਨੂੰ ਨਾਲ ਲੈ ਕੇ ਬੱਚਾ ਦੇਖਦੇ ਇਹਨਾਂ ਦਾ ਕੀ ਸੂਰਤ ਹਾਲ ਆ ਫਿਰ ਤੂੰ ਮੈਨੂੰ ਫੋਨ ਕੀਤਾ ਬਾਅਦ ਦੇ ਵਿੱਚ फिर तेनों फिर भी ठीक है ਅੱਛਾ ਅਖੀਰ ਤੇ ਮੈਨੂੰ ਫੋਨ ਕੀਤਾ ਹੈ मैं क्या ਇਹ ਖੜੇ ਨੇ ਤੇ ਡੰਗਰ ਅੰਦਰ ਬੰਦੇ ਹਜੇ ਅੱਛਾ ਵਾ ਕਰਦਾ ਕੀ ਹੁਣ ਇਹ ये ना देखते ਅੱਛਾ ਮੋਕ ਮਾਰੀ ਹੋਈ ਹੈ ਤੁਰਦਾ ਠੀਕ ਆ बोलता ठीक है खांदा भी कोई नहीं डॉक्टर ने फोन करता असं कहना मैं घंटे ही आऊँगा डॉक्टर आएगा ना फिर आके वही इलाज करेगा ਇਹਦਾ उम्मीद है भी ठीक हो जाएगा डॉक्टर तो ਜਿਹੜਾ ਤਕੜਾ ਉਹ ਬੁਲਾਇਆ ਵਾ ਹਲਕਾ ਫੁਲਕਾ ਡਾਕਟਰ ਨਾਲੋਂ ਨਾ ਹਲਕੇ ਫੁਲਕੇ ਡਾਕਟਰ ਨਾਲੋਂ ਨਾ ਡਾਕਟਰ ਚੰਗਾ ਬੁਲਾ ਲਓ ਨਾ ਇੱਕੋ ਵਾਰੀ ਉਹ ਕੰਮ ਬਾਰੇ 'ਚ ਰਹਿੰਦਾ ਖਰਚਾ ਭਾਵੇਂ ਥੋੜਾ ਜ਼ਿਆਦਾ ਹੋ ਜਾਂਦਾ ਪਰ ਡੰਗਰ ਜਿਹੜਾ ਨਾ ਉਹ ਠੀਕ ਹੋ ਜਾਂਦਾ ਜਲਦੀ ਡੰਗਰ ਦੀ ਡੰਗਰ ਬਿਮਾਰ ਹੋ ਜਾਵੇ ਨਾ ਇੱਕ ਤਾਂ ਸਿਹਤ ਡਾਊਨ ਹੁੰਦੀ ਉਹਦੀ ਇਹ ਤਾਂ ਖੈਰ ਅੱਛਾ ਵਾ ਤੇ ਜੇ ਗਾਂ ਵਗੈਰਾ ਹੋਵੇ ਨਾ ਦੁੱਧ ਦੀ ਪੈਦਾਵਾਰ ਘੱਟ ਜਾਂਦੀ ਹੈ ਤੇ ਉਹ ਜਿਹੜੇ ਆਪਣਾ ਹੋਰ ਬੜਾ ਸਾਰਾ ਕੰਮ ਜਿਹੜਾ ਨਾ ਉਹਦਾ ਮੁਤਾਸਰ ਹੋ ਜਾਂਦਾ ਤੇ ਉਹਦੇ ਨਾਲ ਨਾ ਜਿਹੜਾ ਕਿਸਾਨ ਆ ਉਹਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਉਹਦੇ ਨਾਲ ਉਮਰ ਭਾਈ हाँ जी ਹੌਸਲਾ ਰੱਖੋ ਤੁਸੀਂ ਰਾਤੀ ਤੁਸੀਂ ਬੜੇ ਪਰੇਸ਼ਾਨ ਸੀ ਫੋਨ ਤੇ परेशान तो होना ਹੈ ਨਾ सी बिल्कुल। ਅੱਛਾ ਤੇਰੀ ਆਵਾਜ਼ ਸੁਣੀ ਨਾ ਮੈਂ ਯਾਰ ਬੰਦਾ ਵਾਵਾ ਪਰੇਸ਼ਾਨ ਆ ਹੋਰ शुक्र अल्लाह का ਕੀ ਹੋ ਗਿਆ ਤੈਨੂੰ ਸਿਆਣਿਆ ਸਵੇਰੇ ਸਵੇਰੇ ਅੱਛਾ ਅੱਛਾ ਕਹਿਣ ਨੂੰ ਤਾਂ ਅਸੀਂ ਹੌਸਲਾ ਦੇ ਦਿੱਤਾ ਅਗਲੇ ਬੰਦੇ ਨੂੰ ਬਿਨਾਂ ਪਰੇਸ਼ਾਨੀ ਵਾਲੀ ਗੱਲ ਕੋਈ ਨਹੀਂ ਖੈਰ ਪਰ ਪਰੇਸ਼ਾਨੀ ਜਿਹੜੀ ਨਾ ਬਹੁਤ ਬਣਦੀ ਯਕੀਨ ਮੰਨੋ ਡੰਗਰ ਬਿਮਾਰ ਹੋਵੇ ਨਾ ਤੇ ਕਿਸਾਨ ਦੀ ਨਾ ਜਾਨ ਤੇ ਬਣੀ ਹੁੰਦੀ ਆ ਪੂਰੀ ਰਾਤ ਵੀ ਅਗਲੇ ਨਾਲ ਲਾਗੇ ਬੈਠ ਕੇ ਨਗਾ ਲੈਂਦੇ ਆ ਖਾਸ ਕਰ ਜਦੋਂ ਅੱਗੇ ਲਿੰਪੀ ਸਕਿਨ ਵਾਇਰਸ ਆਈ ਸੀ ਨਾ ਉਦੋਂ ਦੇ ਵਿਚਾਰਿਆਂ ਦਾ ਬਹੁਤ ਮਾੜਾ ਹਾਲ ਸੀਗਾ ਡੰਗਰ 7-7 8-8 ਦਿਨ ਨਾ ਖੜਾ ਹੀ ਰਹਿੰਦਾ ਸੀਗਾ ਬਹਿ ਸਕਦਾ ਹੀ ਨਹੀਂ ਸੀ ਡੰਗਰ ਪੱਠੇ ਉਹਦੇ ਆਕੜ ਜਾਂਦੇ ਸੀਗੇ ਹੁਣ ਵੀ ਆਹ ਬੱਚਾ ਜਿਹੜਾ ਨਾ ਤਕਰੀਬਨ 1.5 ਲੱਖ ਦਾ ਹੋਣਾ ਰਾਤੀ ਜਦੋਂ ਉਮੈਰ ਮੈਨੂੰ ਫੋਨ ਕੀਤਾ ਨਾ ਮੈਂ ਇਹਦੀ ਆਵਾਜ਼ ਤੋਂ ਹਿਸਾਬ ਲਾਇਆ ਮੈਂ ਕਿ ਬੰਦਾ ਯਾਰ ਬੜਾ ਪਰੇਸ਼ਾਨ ਆ ਬੜੀ ਟੈਨਸ਼ਨ ਵਿੱਚ ਆ ਤੇ ਰਾਤੀ ਉਹਦਾ ਨਾ ਕਿਸੇ ਡਾਕਟਰ ਨੇ ਫੋਨ ਨਹੀਂ ਚੁੱਕਿਆ ਤੇ ਹੁਣ ਫੋਨ ਕੀਤਾ ਤੇ ਹੁਣ ਡਾਕਟਰ ਕਹਿੰਦਾ ਮੈਂ ਘੰਟੇ ਤਾਈਂ ਆ ਜਾਊਂਗਾ ਹੁਣ ਆਏਗਾ ਤਾਂ ਇਲਾਜ ਕਰੇਗਾ ਉਮੀਦ ਆ ਵੀ ਨਾ ਠੀਕ ਹੋ ਜਾਏਗਾ
ਜਾਣਾ ਨੀਗਾ ਜਾਣਾ ਨਹੀਂ ਹੈਗਾ ਮਸਾਲਾ ਜਾਣਾ ਬੰਦਾ ਜਾਂਦਾ ਵਾ ਲਿਫਟ ਦਿੰਦੇ ਆ ਤੇ ਅਗਲੇ ਪਿੰਡ ਜਾਣਾ ਵਾ ਆਏ ਬੈ ਹਾਂਜੀ ਤੇ ਖੇਤ ਅਸੀਂ ਪਹੁੰਚੇ ਆ ਇੱਥੇ ਲਾਣਾ ਅਸੀਂ ਪਾਣੀ ਤੇ ਨਾਲੇ ਵੱਢਣੇ ਆ ਪੱਠੇ ਉਹ ਮੋਟਰਸਾਈਕਲ ਸਾਡਾ ਪਿੱਛੇ ਖੜਾ ਮੋਟਰਸਾਈਕਲ ਤੇ ਲੈ ਕੇ ਆਇਆ ਨਾਲ ਮੈਂ ਗਰਮ ਚਾਦਰ ਇੱਥੋਂ ਜਾਣਾ ਸੀ ਅਗਲੇ ਪਿੰਡ ਉੱਥੇ ਆਪਣੇ ਦੋਸਤ ਨੂੰ ਮਿਲਣਾ ਇੱਕ ਨੂੰ ਉਹ ਛੁੱਟੀ ਆਇਆ ਹੋਇਆ ਦੂਜਾ ਕਜ਼ਨ ਮੇਰੇ ਦਾ ਫੋਨ ਆਇਆ ਰੇਹੜੀ ਉਹਨੇ ਲੈ ਕੇ ਆਣੀ ਸੀਗੀ ਉਹ ਰੇਹੜੀ ਬੰਨਣ ਵਾਸਤੇ ਜਿਹੜੀ ਰੱਸੀ ਹੁੰਦੀ ਤੇ ਗੱਟੂ ਹੁੰਦਾ ਨਾ ਉਹ ਮੇਰੇ ਕੋਲ ਰਹਿ ਗਿਆ ਮੋਟਰਸਾਈਕਲ ਤੇ ਉਹ ਮੈਂ ਨਾਲ ਲੈ ਕੇ ਆ ਗਿਆ ਉਹ ਹੁਣ ਰੇਹੜੀ ਪਤਾ ਨਹੀਂ ਕਿੱਦਾਂ ਲੈ ਕੇ ਆਏਗਾ ਅੱਖਾਂ ਸਾਡੀਆਂ ਜਿਹੜੀਆਂ ਨਾ ਖਰਾਬ ਹੀ ਹੋਈਆਂ ਪਈਆਂ ਪਹਿਲਾਂ ਪੱਠੇ ਵੱਢ ਲਈਏ ਤੇ ਪਾਣੀ ਸਾਡੇ ਗੁਆਂਢੀ ਨੇ ਮੋੜਿਆ ਹੈ ਅਸੀਂ ਇਹਨਾਂ ਕੋਲੋਂ ਫਿਰ ਪਾਣੀ ਮੋੜਨਾ ਪਾਣੀ ਚੱਲਦਾ ਪਿਆ ਅੱਗੇ ਜਾਂਦਾ ਪਿਆ ਇੱਥੇ ਤੇ ਅਸੀਂ ਬਸ ਇੱਥੋਂ ਨੱਕਾ ਮੋੜਨਾ ਆਪਣਾ ਇਹਨੂੰ ਆਹ ਠੱਲ ਲਾਈ ਹੋਈ ਆ ਢੱਕਣ ਸਾਡਾ ਕੋਈ ਚੁੱਕ ਕੇ ਲੈ ਗਿਆ ਸੀਗਾ ਜਿਹੜੀ ਅਸੀਂ ਵੀਡੀਓ ਵੀ ਬਣਾਈ ਸੀਗੀ ਰਾਤੀ 3 ਵਜੇ ਸਾਨੂੰ ਕਾਲ ਆਈ ਸੀ ਵੀ ਢੱਕਣ ਚੁੱਕਿਆ ਗਿਆ ਤੇਰਾ ਪਾਣੀ ਪੀ ਲਈ ਪਹਿਲਾਂ ਥੋੜਾ ਜਿਹਾ ਹਾਂ ਹਾਲਾ ਬੰਦ ਕਰ ਦੇ ਇੱਧਰ ਵਾਲਾ ਟਾਈਮ ਹੋਵੇ ਨਾ ਪੂਰਾ ਉਹਦੇ ਵਿੱਚ ਨਾ ਕੰਮ ਕਰਨਾ ਨਾ ਬਹੁਤ ਔਖਾ ਹੋ ਜਾਂਦਾ ਅਸੀਂ ਪਹਿਲਾਂ ਪੱਠੇ ਵੱਢੇ ਪੌਣਾ ਘੰਟਾ ਸੀ ਸਾਡੇ ਕੋਲ ਸਾਰਾ ਤੇ ਉਹਦੇ ਚ ਪੱਠੇ ਵੱਢ ਕੇ ਲੱਦ ਕੇ ਮੁੜ ਕੇ ਪਾਣੀ ਮੋੜਨਾ ਸੀਗਾ ਪਾਣੀ ਵਾਲੇ ਨੇ ਵੀ ਪਾਣੀ ਜਿਹੜਾ 10 ਮਿੰਟ ਪਹਿਲਾਂ ਦੇਤਾ ਵੀ ਪਾਣੀ ਮੋੜ ਲਓ ਪਾਣੀ ਕਹਿੰਦਾ ਫਰਕ ਆ ਸਾਨੂੰ ਪਾਣੀ ਵੀ ਪਹਿਲਾਂ ਮੋੜਨਾ ਪਿਆ ਤੇ ਪੱਠਿਆਂ ਵਾਲੀ ਜਿਹੜੀ ਭਾਜਣਾ ਨੂੰ ਵੱਖਰੀ ਪਈ ਸਾਨੂੰ ਰੇੜੀ ਕਜ਼ਨ ਮੇਰਾ ਲੈ ਗਿਆ ਆਪਣੇ ਸੰਗੀ ਨੂੰ ਮਿਲਣ ਜਾਂਦਾ ਪਿਆ ਯਾਰ ਨੂੰ ਦੇਖਿਆ ਫਿਰ ਹੁਣ ਠੀਕ ਨਹੀਂ ਕੰਮ ਮੈਂ ਹਿਸਾਬ ਕਿਤਾਬ ਲਾਇਆ ਮੈਂ ਕਿਹਾ ਚਾਹ ਪਿਲਾਈ ਨਾ ਤੈਨੂੰ ਤੇ ਮੈਂ ਕਿਹਾ ਮਹਿੰਗੀ ਪੈਣੀ ਹੈ ਕਿਉਂ ਪੈਟਰੋਲ ਮੈਂ ਥੋੜਾ ਲੱਗਣਾ ਖਲੋ ਜਾ ਬਾਹਰੋਂ ਵੀ ਲੱਗਿਆ ਹੋਇਆ ਚੱਲ ਸਾਡੇ ਮੋਟਰਸਾਈਕਲ ਦੀ ਹੋ ਗਈ ਲਾਈਟ ਖਰਾਬ ਹੁਣ ਮੋਬਾਈਲ ਦੀ ਲਾਈਟ ਤੇ ਘਰ ਜਾਣਾ ਪੈਣਾ ਸਾਨੂੰ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਇਹ ਜੀ ਚੱਕ ਨੰਬਰ 16 ML ਫਲਾਈ ਕਮੇਟੀ ਜਿਹੜੀ ਤੈਬਾ ਫਲਾਈ ਕਮੇਟੀ ਇਹਦਾ ਇਜਲਾਸ ਅੱਜ ਬੁਲਾਇਆ ਗਿਆ ਸਾਰਿਆਂ ਤੇ ਕੈਮਰਾ ਥੋੜਾ ਤੇ ਇਹਦੇ ਜਿਹੜੀ ਇਹਨਾਂ ਦੀ ਕਾਰਗੁਜ਼ਾਰੀ ਹੈ 4 ਸਾਲ ਦੀ 4 ਸਾਲ ਦੀ ਜਿਹੜੀ ਹੈ ਨਾ ਕਾਰਗੁਜ਼ਾਰੀ 4 ਸਾਲ ਇਹਨਾਂ ਦਾ ਜਿਹੜਾ ਵਰਕ ਹੈ ਇਹਨਾਂ ਦਾ ਜਿਹੜਾ ਕਾਰਗੁਜ਼ਾਰੀ ਹੈ ਯਾਨੀ ਕਿ ਉਹ ਤੁਹਾਨੂੰ ਦੱਸ ਦਿੰਦੇ ਆ 5 ਸ਼ਾਦੀਆਂ ਚਮਦਾਦ ਜਿਹੜੀ ਹੈ ਇਹਨਾਂ ਨੇ 1,77,810 ਰੁਪਏ ਜਨਾਬ ਇਹਨਾਂ ਨੇ ਖਰਚ ਕੀਤਾ 5 ਸ਼ਾਦੀਆਂ ਬੱਚੀਆਂ ਦੀਆਂ ਸ਼ਾਦੀਆਂ ਮਾਸ਼ਾਅੱਲਾ ਉਸ ਤੋਂ ਬਾਅਦ ਰਾਸ਼ਨ ਵਾਸਤੇ ਇਹਨਾਂ ਨੇ ਜਿਹੜੀ ਇਮਦਾਦ ਕੀਤੀ ਹੈ 16 ਚੱਕ ਚ ਗਰੀਬ ਗੁਰਬਾ ਜਿਹੜੇ ਮਿਸਕੀਨ ਲੋਕ ਸੀ ਜ਼ਰੂਰਤਮੰਦ ਸੀ ਜਿਹੜੇ ਉਹਨਾਂ ਦੀ 1,29,746 ਇਹ ਰਾਸ਼ਨ ਦਿੱਤਾ ਗਿਆ ਤੇ ਦਵਾਈਆਂ ਦੀ ਮਦਦ ਚ ਜਿਹੜਾ ਪੈਸਾ ਖਰਚ ਹੋਇਆ ਉਹ 46,390 ਰੁਪਏ ਜਿਹੜੇ ਦਵਾਈਆਂ ਲੋਕ ਨਹੀਂ ਲੈ ਸਕਦੇ ਗਰੀਬ ਆਦਮੀ ਜਿਹੜੇ ਸਟਰੀਟ ਲਾਈਟ ਜਿਹੜੀਆਂ ਚੱਕ ਚ ਲੱਗੀਆਂ ਹੋਈਆਂ ਉਹਦੇ ਵਾਸਤੇ ਇਹਨਾਂ ਨੇ ਕੀਤਾ ਕਿ 33,790 ਰੁਪਏ ਦਰਖਤੋਂ ਕੇ ਜਾਲੇ ਜੰਗਲੇ ਜਿਹੜੇ ਲਾਏ ਗਏ ਆ 14,330 ਰੁਪਏ ਵਾਰਸ ਘਰ ਜਿਹੜੇ ਦਿੱਤੇ ਗਏ ਆ ਪੈਸੇ ਉਹ 24,380 ਮੁਕੱਦਸ ਅਰਾਕ ਵਾਸਤੇ 650 ਰੁਪਏ ਮੈਨਾਫਨੈਕਸ ਵਾਸਤੇ 1,800 ਉਸ ਤੋਂ ਇਲਾਵਾ ਜਨਾਬ ਨਾਲੇ ਦੀ ਸਫਾਈ 16,050 ਤੇ ਸਪਰੇ ਨਾਲੀਆਂ ਤੇ ਕੀਤਾ ਗਿਆ ਉਹ ਜਨਾਬ 1,000 ਰੁਪਏ ਉਹ ਵੀ ਹੈ ਇਹਦੇ ਚ ਤੇ ਕਰਜ਼ੇ ਹਸਨਾ ਵੀ ਸ਼ਾਦੀ ਵਾਸਤੇ ਦਿੱਤਾ 50,000 ਰੁਪਏ ਉਹ ਵਸੂਲ ਹੋ ਗਏ ਚਲੋ ਇਹ ਟੋਟਲ ਜੀ ਇਹਨਾਂ ਦੀ ਜਿਹੜੀ ਹੈ ਨਾ
ਟੋਟਲ 5,19,860 ਰੁਪਏ ਜਿਹੜੇ ਆ ਆਮਦਨ ਇਹ ਆਮਦਨ ਤੇ 5 ਲੱਖ ਰੁਪਏ ਜਿਹੜਾ ਨਾ ਇਹਨਾਂ ਨੇ ਆਪਣਾ ਇਹਨਾਂ ਰਫਾਈ ਕੰਮਾਂ ਤੇ ਲਾ ਦਿੱਤਾ ਚੱਕ ਕੇ ਔਰ ਬੜੇ ਅੱਛੇ ਕੰਮ ਹੋਏ ਜਿਹੜੀ ਲਿਸਟ ਹੈ ਜਿਹੜੀ ਹੈ ਬੜੇ ਅੱਛੇ ਕੰਮ ਔਰ ਅੱਛੀ ਜਗ੍ਹਾ ਤੇ ਲੱਗਾ ਹੈ ਕੋਈ ਇਹਦੇ ਚ ਐਸਾ ਕੋਈ ਨਹੀਂ ਵੀ ਜਿਹੜਾ ਨਾ ਬੰਦਾ ਕਿਸੇ ਤੇ ਕੋਈ ਇਤਰਾਜ਼ ਕਰ ਸਕੇ ਜਾਂ ਇਹਦੇ ਵਿੱਚ ਕੋਈ ਐਸੀ ਚੀਜ਼ ਨਜ਼ਰ ਆਵੇ ਤੇ ਬਹੁਤ ਅੱਛਾ ਇਕਦਾਮ ਇਹਨਾਂ ਦਾ ਤੇ ਨੈਕਸਟ ਹੁਣ ਅੱਜ ਇਜਲਾਸ ਬੈਠਾ ਵੀ ਨੈਕਸਟ ਹੁਣ ਕੀ ਕਰਨਾ ਇਹਦੇ ਵਾਸਤੇ ਤਰਤੀਬ ਦੋ ਕੁੱਲਾ ਅਮਲ ਜਿਹੜਾ ਤਿਆਰ ਕਰਨਾ ਉਹਦੇ ਵਾਸਤੇ ਅੱਜ ਮੀਟਿੰਗ ਹੈ ਤੇ ਇਹ ਸਾਰੇ ਦੋਸਤ ਇਕੱਠੇ ਹੋਏ ਤੇ ਬਿਸਮਿਲ੍ਲਾ ਕਰਕੇ ਆਪਣੇ ਆਪਣੇ ਮਸ਼ਵਰੇ ਦਾ ਨਵਾਜ਼ੋ ਕੀ ਹੋਣਾ ਚਾਹੀਦਾ ਕਿਸ ਤਰ੍ਹਾਂ ਕਰਨਾ ਚਾਹੀਦਾ ਇਸ ਫਲਾਹ ਵਾਸਤੇ ਔਰ ਇਸ ਨਫਸੀ ਦੇ ਦੌਰੇ 'ਚ ਬਹੁਤ ਅੱਛਾ ਇਕਦਾਮ ਕਿ ਤੁਸੀਂ ਇੰਨਾ ਕੁਝ ਕੀਤਾ ਇਸ ਚੱਕ ਦੇ ਜਿਹੜੇ ਹਮਦਾਰ ਲੋਕ ਹੈ ਜਾਂ ਇਸ ਚੱਕ ਦੀ ਫਲਾਹ ਵਾਸਤੇ ਅੱਲਾਹ ਤਾਲਾ ਤੁਹਾਨੂੰ ਅਜਰ ਦੇਵੇਗਾ ਤੇ ਕਿਉਂ ਇਹਨਾਂ ਨੂੰ ਕਿੰਨਾ ਤੋੜ ਦੀ ਕਰਾਂ ਸ਼ਾਇਦ ਕਰਨਾ ਤੁਸੀਂ ਉਹ ਟੈਸਟ ਕਰਾਓ ਜਿਹਦੇ ਵਿੱਚ ਪਿਛਲੇ 2-3 ਮਹੀਨਿਆਂ ਦੀ ਪੂਰੀ ਮੀਟਿੰਗ ਮੁੱਕ ਗਈ ਹੈ ਤੇ ਅਸੀਂ ਘਰ ਵਾਪਸ ਆ ਗਏ ਹਾਂ ਅਲਹਮਦੁਲਿਲਾ ਸਾਡੀ ਜਿਹੜੀ ਕਮੇਟੀ ਬਣਾਈ ਹੋਈ ਹੈ ਬਹੁਤ ਅੱਛੀ ਕਾਰਕਰਦਗੀ ਰਹੀ ਉਹਦੀ ਤੁਸੀਂ ਸੁਣੀ ਲਈ ਹੋਣੀ ਹੈ ਜਿਹੜੀ ਕਾਰਕਰਦਗੀ ਰਹੀ ਹੈ ਜਿਹੜੀ ਸਾਡੀ ਆਮਦਨ ਹੋਈ ਤੇ ਜਿਹੜੇ ਅਸੀਂ ਪੈਸੇ ਖਰਚ ਕੀਤੇ ਪੈਸੇ ਅੱਛੀ ਜਗ੍ਹਾ ਤੇ ਖਰਚ ਕੀਤੇ ਆ ਬੜੇ ਜ਼ਿੰਮੇਵਾਰੀ ਦੇ ਨਾਲ ਕੋਸ਼ਿਸ਼ ਸਾਡੀ ਇਹੀ ਸੀ ਵੀ ਕੋਈ ਸ਼ਾਇਦ ਸਾਡੇ ਪੱਲੇ ਲੱਗ ਜਾਵੇ ਖੈਰ ਆ ਪਰ ਕਮੇਟੀ ਵਾਲੇ ਪੈਸੇ ਨਾਲ ਅਸੀਂ ਬਹੁਤ ਸਾਂਭ ਕੇ ਲਾਏ ਆ ਕੋਈ ਹੁੰਦੀ ਸਾਡੇ ਕੋਲ ਅਮਾਨਤ ਲੋਕਾਂ ਦੀ ਇਹਦੇ ਵਿੱਚ ਖਿਆਨਤ ਕਰਨਾ ਨਾ ਆਪਣੀ ਆਖਰਤ ਖਰਾਬ ਕਰਨ ਵਾਲੀ ਗੱਲ ਆ ਤੇ ਅੱਲਾਹ ਤਾਲਾ ਤੌਫੀਕ ਦੇਵੇ ਸਾਨੂੰ ਅੱਗੇ ਤੋਂ ਵੀ ਇਹ ਕੰਮ ਜਿਹੜਾ ਜਾਰੀ ਰੱਖਣ ਦੀ ਤੇ ਹਿੰਮਤ ਦੇਵੇ ਰੱਬ ਦੀ ਤਰਫੋਂ ਹਿੰਮਤ ਨਾਲ ਹੀ ਕੰਮ ਹੁੰਦਾ ਨਹੀਂ ਤੇ ਇੱਥੇ ਤਾਂ ਭਾਈ ਆਪਣੇ ਕੰਮ ਨਹੀਂ ਮੁੱਕਦੇ ਹੈਗੇ ਤੇ ਦੂਜਾ ਜਿਹੜਾ ਇਹ ਕੰਮ ਕਰਨੇ ਕਿੱਥੋਂ ਸੌਖੇ ਆ ਸਾਡਾ ਅੱਜ ਦਾ ਵਲੌਗ ਇੰਨਾ ਹੀ ਸੀਗਾ ਉਮੀਦ ਹੈ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਦੁਆਵਾਂ ਯਾਦ ਰੱਖਿਓ ਅੱਲਾਹ ਹਾਫਿਜ਼